अस्सलाम वालेकुम सर, सब तो पहले अपना इंट्रोडक्शन सर देना थोड़ा जा। अस्सलाम वालेकुम, मेरा नाम ताहिर अब्बासी है। मैं CEO हूँ डायबिटीज़ सेंटर इस्लामाबाद। अच्छा सर, ये डायबिटीज़ के हवाले नाल अज जिहड़ा तुसीं इवेंट करवा रहे हो, सब तो पहले सर डायबिटीज़ दसो, जिहड़ा शुगर भी जिन्हों असीं कहने कि जिहड़े बंदे नूं हो जाती है तो बंदे दा त्राह निकल जाता, क्या वाकई एक इन्नी खतरनाक या त्राह निकलने वाली बीमारी है? नहीं, मैं तुरा निकले या ना निकले ਉਹਦੇ ਨਾਲ ਤਾਂ ਕੋਈ फ़र्क नहीं पैना। ठीक है, असल तो मकसद यह है कि लोगों के अंदर अवेयरनेस क्रिएट की जाए और लोगों को ये शऊर पैदा होए लोगों के अंदर कि इसका इलाज जड़ा है वो कितना ज़रूरी है। अगर तुम इस बीमारी का इलाज बर वक्त करोगे तो तुहानू कुछ भी नहीं कहेगी, तो अगर तुम इसका इलाज नहीं करोगे तो ये तुहाडे वास्ते जानलेवा साबित हो सकती है। सर बीमारी नूं बीमारी बनने तो पहले कहते हैं ना कि जिहड़ी एहतियात है वो इलाज तो ज़्यादा बेहतर होंदी है, तो लोगों को किस तरह की कोई हेल्दी एक्टिविटीज़ रखनियां चाहिए ने कि ये बीमारी की नौबत ही ना आवे? जी, अज की जिस तरह की एक्टिविटी है बिकम ए हीरो प्रोग्राम, इसमें भी अब जो है ना इसमें भी हम बताते हैं कि जो रनिंग पंजाबी ज़बान जी ਇਹਦੇ ਵਿੱਚ ਅਸੀਂ ਦੱਸਦੇ ਹਾਂ ਕਿ ਅਸੀਂ ਜਿਹੜਾ ਹੈ ਨਾ ਤੁਸੀਂ ਤੁਹਾਡੇ ਵਾਸਤੇ ਵਾਕ ਕਿੰਨੀ ਜ਼ਰੂਰੀ ਹੈ, ਤੁਹਾਡੇ ਵਾਸਤੇ ਜਿਹੜੀ ਡਾਈਟ ਕਿੰਨੀ ਜ਼ਰੂਰੀ ਹੈ ਔਰ ਜਿਹੜੇ ਦਵਾਈਆਂ ਦੇ ਨਾਲ ਖਾਲੀ ਤੁਹਾਡਾ ਜਿਹੜਾ ਨਾ ਕੰਮ ਨਹੀਂ ਚੱਲਣਾ। ਤੁਸੀਂ ਉਹਦੇ ਨਾਲ ਅਗਰ ਐਕਸਰਸਾਈਜ਼ ਵੀ ਕਰੋਗੇ ਤੇ ਤੁਸੀਂ ਉਹਦੇ ਨਾਲ ਤੁਸੀਂ ਐਕਟੀਵਿਟੀਜ਼ ਵੀ ਕਰੋਗੇ ਤੇ ਫਿਰ ਜਿਹੜਾ ਹੈ ਨਾ ਤੁਸੀਂ ਇਸ ਬਿਮਾਰੀ ਨੂੰ ਕਾਬੂ ਪਾ ਸਕਦੇ। ਸਰ ਇਨਸੂਲਿਨ ਦੇ ਉੱਤੇ ਜਿਹੜਾ ਬੰਦਾ ਟੁਰ ਜਾਂਦਾ ਫਿਰ ਉਹਦੇ ਲਈ ਕੀ ਕੋਈ ਵੱਖਰਾ ਕੋਈ ਇਸ ਤਰ੍ਹਾਂ ਦਾ ਸਿਲਸਿਲਾ ਹੈ ਕਿ ਉਹ ਕਿਸ ਤਰ੍ਹਾਂ ਆਪਣੇ ਆਪ ਨੂੰ ਬਿਹਤਰ ਰੱਖ ਸਕਦਾ ਹੈ? ਜੀ ਜੀ, ਦੇਖੋ, ਚਾਹੇ ਤੁਸੀਂ ਟੈਬਲੇਟ ਲਓ ਜਾਂ ਇਨਸੂਲਿਨ ਲਓ, ਦੋਵਾਂ ਦੇ ਵਿੱਚ ਜਿਹੜਾ ਨਾ ਮਤਲਬ ਕੋਈ ਇਨਸੂਲਿਨ ਦੇ ਕੋਲ ਕੋਈ ਡਰਨ ਦੀ ਜ਼ਰੂਰਤ ਨਹੀਂ ਹੈ ਕਿ ਇਨਸੂਲਿਨ ਜਿਹੜਾ ਹੈ ਇਨਸੂਲਿਨ ਨਾਲ ਤੁਸੀਂ ਆਪਣੀ ਸ਼ੂਗਰ ਨੂੰ ਬੈਟਰ ਕੰਟਰੋਲ ਕਰ ਸਕਦੇ ਹੋ। ਤੇ ਅਗਰ ਤੁਸੀਂ ਇਹਨੂੰ ਕੰਟਰੋਲ ਰੱਖੋਗੇ, ਅਗਰ ਦਵਾਈ ਆਪਣੀ ਟਾਈਮ ਤੇ ਲਓਗੇ ਤੇ ਇਹ ਤਾਂ ਤੁਹਾਨੂੰ 40 ਸਾਲ ਤੱਕ ਤੁਹਾਡੇ ਨਾਲ ਰਹੇਗੀ, ਤੁਹਾਨੂੰ ਕੁਝ ਕਹੇਗੀ ਨਹੀਂ। ਲੇਕਿਨ ਅਗਰ ਤੁਸੀਂ ਇਹਨੂੰ ਕੰਟਰੋਲ ਨਹੀਂ ਕਰੋਗੇ ਤੇ ਇਹ ਜਿਹੜੀ ਬਿਮਾਰੀ ਹੈ ਇਹ ਤੁਹਾਡੇ ਜਿਹੜਾ ਤੁਹਾਡੇ ਆਰਗਨਸ ਨੂੰ ਵੀ ਡੈਮੇਜ ਕਰ ਸਕਦੀ ਹੈ, ਤੁਹਾਨੂੰ ਬਲਾਈਂਡਨੈਸ ਦੀ ਤਰਫ ਲੈ ਕੇ ਜਾ ਸਕਦੀ ਹੈ, ਤੁਹਾਡੇ ਗੁਰਦੇ ਫੇਲ ਹੋ ਜਾਣਗੇ, ਤੁਹਾਡਾ ਹਾਰਟ ਫੇਲ ਹੋ ਜਾਏਗਾ। ਇਸ ਵਾਸਤੇ ਇਹਨੂੰ ਮਦਰ ਆਫ ਆਲ ਡਿਜ਼ੀਜ਼ ਵੀ ਕਹਿੰਦੇ। ਸਰ ਜਿਸ ਤਰ੍ਹਾਂ ਤੁਸੀਂ ਅਵੇਅਰਨੈਸ ਦੇ ਲਈ ਇੱਕ ਪ੍ਰੋਗਰਾਮ ਕਰ ਰਹੇ ਹੋ, ਕਿਆ ਤੁਸੀਂ ਸਮਝਦੇ ਹੋ ਕਿ ਗਵਰਨਮੈਂਟ ਜਿਹੜੀ ਹੈ ਉਹਨੇ ਇਸ ਤਰ੍ਹਾਂ ਦੇ ਡਾਇਬੀਟੀਜ਼ ਦੇ ਹਵਾਲੇ ਨਾਲ ਕੋਈ ਸਪੈਸ਼ਲ ਸੈਂਟਰ ਕੋਈ ਬਣਾਏ ਹੋਣ, ਕਿਉਂਕਿ ਹੁਣ ਇਹ ਬਿਮਾਰੀ ਤਕਰੀਬਨ ਨਾਰਮਲ ਹਰ ਦੂਜੇ ਬੰਦੇ ਨੂੰ ਸਾਡੇ ਇੱਥੇ ਬਿਮਾਰੀ ਲੱਗੀ ਹੈ? जी देखें, इस वे दुनिया के पाकिस्तान का चौथा नंबर है और डायबिटीज़ के हवाले के तो यह बीमारी बड़ी तेज़ी फैल रही है। हर चौथा पाकिस्तानी ये मुबतला हो चुके हैं तो 22 करोड़ आवाम है, अगर हर चौथा पाकिस्तानी अगर वो मुबतला हो चुके हैं, मैं सब वो अडल्ट की फिगर